ਸਾਰੇ ਇਹ ਗੱਲ ਸੋਸ਼ਲ ਮੀਡੀਆ ਤੇ ਜ਼ਿਆਦਾ ਪ੍ਰਚਾਰਦੇ ਨੇ ਵੀ ਯਾਰ ਇਹਦਾ ਕੰਮ ਹੈ ਸਰਕਾਰ ਦੇ ਖਿਲਾਫ ਬੋਲਣਾ। ਇਹਦੇ ਚ ਕਿੰਨਾ ਕੁ ਸੱਚ ਹੈ, ਕਿੰਨਾ ਕੁ ਤਰਕ ਹੈ, ਕੀ ਲੱਗਦਾ ਤੁਹਾਨੂੰ? ਤੁਸੀਂ ਜਿਹੜਾ ਵੀ ਇਹ ਬੰਦਾ ਪ੍ਰਚਾਰ ਰਿਹਾ ਕਿ ਇਹਦਾ ਕੰਮ ਹੈ ਸਰਕਾਰ ਖਿਲਾਫ ਬੋਲਣਾ, ਉਹਦੀ ਪ੍ਰੋਫਾਈਲ ਖੋਲੋ ਤੇ ਚੈੱਕ ਕਰੋ। ਜਾਂ ਤਾਂ ਝਾੜੂ ਦਾ IT ਸੈੱਲ ਹੋਵੇਗਾ ਆਮ ਆਦਮੀ ਪਾਰਟੀ ਦਾ, ਤੇ ਜਾਂ ਉਹ ਇਹਨਾਂ ਦਾ ਭਮੱਕੜ ਹੋਵੇਗਾ। ਕਿ ਸਰਕਾਰ ਖਿਲਾਫ ਨਾ ਬੋਲਾਂ ਤਾਂ ਹੋਰ ਕਿਹਦੇ ਖਿਲਾਫ ਬੋਲਾਂ? ਸਵਾਲ ਕਿਹਨੂੰ ਕਰੀਏ? ਹੁਣ ਜੇ ਪੰਜਾਬ ਦਾ ਜਹਾਜ਼ ਪੰਜਾਬ ਦਾ ਮੁੱਖ ਮੰਤਰੀ ਵਰਤ ਸਕਦਾ ਹੈ ਤਾਂ ਸਵਾਲ ਤਾਂ ਉਹਨੇ ਹੋਊਗਾ। ਜੇ ਉਹ ਜਹਾਜ਼ ਨੂੰ ਰਾਜਾ ਵੜਿੰਗ ਵਰਤ ਸਕਦਾ ਹੁੰਦਾ ਤਾਂ ਇਹ ਵਿਰੋਧੀ ਧਿਰ ਨੂੰ ਵੀ ਕਰ ਲੈਂਦੇ। ਇਹਨਾਂ ਦਾ ਕੰਮ ਹੀ ਇਹ ਹੈ ਜੀ। ਇਹਨਾਂ ਦਾ ਮਤਲਬ ਇਹ ਲੱਗਦਾ ਹੈ ਕਿ ਜਦੋਂ ਗੱਲ ਦਾ ਜਵਾਬ ਨਾ ਆਉਣਾ ਹੋਵੇ ਕਿਸੇ ਵੀ ਰਾਜੇ ਨੂੰ, ਜਦੋਂ ਕਿਸੇ ਗੱਲ ਦਾ ਜਾਂ ਸਰਕਾਰ ਨੂੰ ਗੱਲ ਦਾ ਜਵਾਬ ਨਹੀਂ ਹੁੰਦਾ ਤਾਂ ਪੁਲਿਸ ਦਾ ਸਹਾਰਾ ਲੈਂਦੀ ਹੈ। ਪੁਲਿਸ ਦਾ ਸਹਾਰਾ ਲੈ ਕੇ ਦਬਾਇਆ ਜਾ ਰਿਹਾ। ਇਹਨਾਂ ਦਾ ਮਕਸਦ ਇਹ ਨਿਕਲਦਾ ਕਿ ਮੈਨੂੰ ਦਬਾਉਣਾ। ਇਹਨਾਂ ਦਾ ਮਕਸਦ ਹੈ ਕਿ ਇਹਨੂੰ ਦੇਖ ਕੇ ਕੋਈ ਹੋਰ ਵੀ ਸਵਾਲ ਨਾ ਕਰੇ। ਜਿਹੜਾ ਕੋਈ ਮਾੜਾ ਮੋਟਾ ਉੱਠਣ ਦੀ ਕੋਸ਼ਿਸ਼ ਕਰਦਾ ਬਹਿ ਜੇ ਯਾਰ ਵੀ ਕਿਹੜਾ ਪਰਚੇ ਚੱਲੂਗਾ, ਕਿਹੜਾ ਕੁਝ ਕਰੂਗਾ। ਸੋ ਪੰਜਾਬੀ ਰੇਡੀਓ, ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਰਹੇ ਹੋ। 17 ਸੈਕਟਰ ਦੇ ਵਿੱਚ ਖੜੇ ਆ। ਆਮ ਤੌਰ ਤੇ ਪੱਤਰਕਾਰ ਵੱਖ-ਵੱਖ ਧਰਨਿਆਂ ਨੂੰ ਕਵਰ ਕਰਦੇ ਨੇ। ਮਜ਼ਦੂਰਾਂ, ਕਿਸਾਨਾਂ ਜਾਂ ਕਿਸੇ ਵੀ ਹੋਰ ਮੁਲਾਜ਼ਮ ਜਥੇਬੰਦੀਆਂ ਦੀ ਮੰਗ ਹੋਵੇ ਤਾਂ ਉੱਥੇ ਜਾ ਕੇ ਉਹਨਾਂ ਦੀ ਗੱਲ ਸੁਣਦੇ ਨੇ। ਪਰ ਅੱਜ ਜਦੋਂ ਪੱਤਰਕਾਰਾਂ ਨੂੰ ਧਰਨਾ ਲਾਉਣਾ ਪੈ ਜਾਵੇ, ਗੱਲ ਰੱਖਣੀ ਪੈ ਜਾਵੇ ਤਾਂ ਕੀ ਹੁੰਦਾ ਜਾਣਦੇ ਆ। ਮੇਰੇ ਨਾਲ ਬਾਈ ਮਨਿੰਦਰਜੀਤ ਸਿੱਧੂ ਹੁਣੀ ਮੌਜੂਦ ਨੇ ਲੋਕ ਆਵਾਜ਼ TV ਤੋਂ। ਬਾਈ ਕੀ ਗੱਲ ਹੈ ਇਹੋ ਜੀ, ਕਿਹੜੀ ਕੜੱਤਣ ਭਰੀ ਹੋਈ ਹੈ ਅੰਦਰ? ਸਾਰੇ ਇਹ ਗੱਲ ਸੋਸ਼ਲ ਮੀਡੀਆ ਤੇ ਜ਼ਿਆਦਾ ਪ੍ਰਚਾਰਦੇ ਨੇ ਵੀ ਯਾਰ ਇਹਦਾ ਕੰਮ ਹੈ ਸਰਕਾਰ ਦੇ ਖਿਲਾਫ ਬੋਲਣਾ। ਇਹਦੇ ਚ ਕਿੰਨਾ ਕੁ ਸੱਚ ਹੈ, ਕਿੰਨਾ ਕੁ ਤਰਕ ਹੈ, ਕੀ ਲੱਗਦਾ ਤੁਹਾਨੂੰ? ਤੁਸੀਂ ਜਿਹੜਾ ਵੀ ਇਹ ਬੰਦਾ ਪ੍ਰਚਾਰ ਰਿਹਾ ਕਿ ਇਹਦਾ ਕੰਮ ਹੈ ਸਰਕਾਰ ਖਿਲਾਫ ਬੋਲਣਾ, ਉਹਦੀ ਪ੍ਰੋਫਾਈਲ ਖੋਲੋ ਤੇ ਚੈੱਕ ਕਰੋ। ਜਾਂ ਤਾਂ ਝਾੜੂ ਦਾ IT ਸੈੱਲ ਹੋਵੇਗਾ ਆਮ ਆਦਮੀ ਪਾਰਟੀ ਦਾ, ਤੇ ਜਾਂ ਉਹ ਇਹਨਾਂ ਦਾ ਭਮੱਕੜ ਹੋਵੇਗਾ। ਜਿਹੜਾ ਕੋਈ ਆਮ ਬੰਦਾ ਹੈ, ਜਿਹੜਾ ਕੋਈ ਇਹਨਾਂ ਦੇ ਭਮੱਕੜ ਨਹੀਂ, ਕੋਈ ਇਹਨਾਂ ਦਾ IT ਸੈੱਲ ਨਹੀਂ, ਉਹ ਬੰਦੇ ਦੀ ਮੈਨੂੰ ਕੋਈ ਪੋਸਟ ਕੱਢ ਕੇ ਭੇਜ ਦਿਓ, ਫਿਰ ਮੈਂ ਮੰਨ ਜੂਗਾ ਕਿ ਇਹ ਗੱਲ ਵਾਕਈ ਹੈ। ਨੰਬਰ 2 ਕਿ ਸਰਕਾਰ ਖਿਲਾਫ ਨਾ ਬੋਲਾਂ ਤਾਂ ਹੋਰ ਕਿਹਦੇ ਖਿਲਾਫ ਬੋਲਾਂ? ਸਵਾਲ ਕਿਹਨੂੰ ਕਰੀਏ? ਹੁਣ ਜੇ ਪੰਜਾਬ ਦਾ ਜਹਾਜ਼ ਪੰਜਾਬ ਦਾ ਮੁੱਖ ਮੰਤਰੀ ਵਰਤ ਸਕਦਾ ਹੈ ਤਾਂ ਸਵਾਲ ਤਾਂ ਉਹਨੇ ਹੋਊਗਾ। ਜੇ ਉਹ ਜਹਾਜ਼ ਨੂੰ ਰਾਜਾ ਵੜਿੰਗ ਵਰਤ ਸਕਦਾ ਹੁੰਦਾ ਤਾਂ ਇਹ ਵਿਰੋਧੀ ਧਿਰ ਨੂੰ ਵੀ ਕਰ ਲੈਂਦੇ। ਜੇ ਉਹ ਜਹਾਜ਼ ਨੂੰ ਸੁਖਬੀਰ ਬਾਦਲ ਵਰਤ ਸਕਦਾ ਹੁੰਦਾ ਤਾਂ ਅਸੀਂ ਸਵਾਲ ਉਹਨੂੰ ਵੀ ਕਰ ਦਿੰਦੇ। ਹਾਂ, ਜਦੋਂ ਸਰਕਾਰ ਰਹੀ ਹੈ ਕਾਂਗਰਸ ਦੀ, ਤੁਸੀਂ ਪੱਤਰਕਾਰੀ ਕੀਤੀ ਹੈ, ਉਦੋਂ ਚਰਨਜੀਤ ਸਿੰਘ ਚੰਨੀ ਨੇ ਵਰਤਿਆ, ਅਸੀਂ ਸਵਾਲ ਕੀਤਾ। ਹੁਣ ਅਸੀਂ ਚਰਨਜੀਤ ਸਿੰਘ ਚੰਨੀ ਨੂੰ ਦੀ ਸਰਕਾਰ ਮੌਕੇ ਸਵਾਲ ਕਰ ਸਕਦੇ ਹਾਂ ਨਾ। ਅੱਜ ਜਦੋਂ ਸਰਕਾਰ ਹੀ ਹੈ ਨਹੀਂ, ਉਹਨੂੰ ਸਵਾਲ ਕਰਕੇ ਕੀ ਕਰਾਂਗੇ? ਨਾ ਉਹ ਕਿਸੇ ਦਾ ਕੁਝ ਫਾਇਦਾ ਕਰ ਸਕਦਾ, ਨਾ ਕਿਸੇ ਦਾ ਨੁਕਸਾਨ ਕਰ ਸਕਦਾ। ਜਿਹੜੇ ਸਵਾਲ ਆ ਉਹ ਸੱਤਾ ਨੂੰ ਹੁੰਦੇ ਆ, ਚਾਹੇ ਉਹ ਆਮ ਆਦਮੀ ਪਾਰਟੀ ਦੀ ਹੋਵੇ, ਚਾਹੇ ਉਹ ਕਾਂਗਰਸ ਦੀ ਹੋਵੇ। ਜੇ ਹੁਣ ਨਰਿੰਦਰ ਮੋਦੀ ਸੱਤਾ 'ਚ ਬੈਠੇ ਆ ਕੇਂਦਰ ਦੀ 'ਚ, ਤਾਂ ਸਵਾਲ ਨਰਿੰਦਰ ਮੋਦੀ ਨਹੀਂ ਹੋਣਗੇ ਨਾ। ਰਾਹੁਲ ਗਾਂਧੀ ਨੂੰ ਸਵਾਲ ਕਰਨ ਦਾ ਕੀ ਫਾਇਦਾ? ਉਹਦਾ ਵਿਚਾਰਾ ਕਹਿੰਦਾ ਕੋਈ ਫਾਇਦਾ ਨਹੀਂ ਕਰ ਸਕਦਾ, ਨੁਕਸਾਨ ਨਹੀਂ ਕਰ ਸਕਦਾ। ਪਰ ਜਿਹੜੇ ਪਰਚੇ ਬਣਾ ਦੇਣੇ ਗੱਲ-ਗੱਲ ਤੇ, ਕੀ ਲੱਗਦਾ ਮੁੱਦਿਆਂ ਦੇ ਲਈ ਸੀਰੀਅਸਨੈਸ ਜ਼ਿਆਦਾ ਹੈ ਜਾਂ ਫਿਰ ਇਹ ਮਜ਼ਾਕੀਆ ਲਹਿਜੇ 'ਚ ਲਿਆ ਜਾਂਦਾ ਵੀ ਭਾਈ ਇਹ ਕੌਣ ਹੁੰਦੇ ਨੇ ਇਦਾਂ ਸਵਾਲ ਕਰਨ ਵਾਲੇ? ਪਰਚਾ ਪਾਓ, ਡਰ ਜਾਣਗੇ, ਘਰੇ ਬੈਠ ਜਾਣਗੇ। ਇਹਨਾਂ ਦਾ ਕੰਮ ਹੀ ਇਹ ਹੈ ਜੀ। ਇਹਨਾਂ ਦਾ ਮਤਲਬ ਇਹ ਲੱਗਦਾ ਹੈ ਕਿ ਜਦੋਂ ਗੱਲ ਦਾ ਜਵਾਬ ਨਾ ਆਉਣਾ ਹੋਵੇ ਕਿਸੇ ਵੀ ਰਾਜੇ ਨੂੰ, ਜਦੋਂ ਕਿਸੇ ਗੱਲ ਦਾ ਜਾਂ ਸਰਕਾਰ ਨੂੰ ਗੱਲ ਦਾ ਜਵਾਬ ਨਹੀਂ ਹੁੰਦਾ ਤਾਂ ਪੁਲਿਸ ਦਾ ਸਹਾਰਾ ਲੈਂਦੀ ਹੈ। ਪੁਲਿਸ ਦਾ ਸਹਾਰਾ ਲੈ ਕੇ ਦਬਾਇਆ ਜਾ ਰਿਹਾ। ਇਹਨਾਂ ਦਾ ਮਕਸਦ ਇਹ ਨਿਕਲਦਾ ਕਿ ਮੈਨੂੰ ਦਬਾਉਣਾ। ਇਹਨਾਂ ਦਾ ਮਕਸਦ ਹੈ ਕਿ ਇਹਨੂੰ ਦੇਖ ਕੇ ਕੋਈ ਹੋਰ ਵੀ ਸਵਾਲ ਨਾ ਕਰੇ। ਜਿਹੜਾ ਕੋਈ ਮਾੜਾ ਮੋਟਾ ਉੱਠਣ ਦੀ ਕੋਸ਼ਿਸ਼ ਕਰਦਾ ਬਹਿ ਜੇ ਯਾਰ ਵੀ ਕਿਹੜਾ ਪਰਚੇ ਚੱਲੂਗਾ, ਕਿਹੜਾ ਕੁਝ ਕਰੂਗਾ। ਸੋ ਇਹ ਕੁੱਲ ਮਿਲਾ ਕੇ ਪੂਰੇ ਸਿਸਟਮ ਨੂੰ ਡਰਾਇਆ ਜਾ ਰਿਹਾ। ਇਹ ਆਵਾਜ਼ਾਂ ਨੂੰ ਬੰਦ ਕੀਤਾ ਜਾ ਰਿਹਾ। ਆਵਾਜ਼ਾਂ ਅੱਜ ਪਰਚੇ ਪਾ ਕੇ ਬੰਦ ਹੋ ਰਹੀਆਂ, ਆਉਣ ਵਾਲੇ ਸਮੇਂ 'ਚ ਕਤਲ ਕਰਕੇ ਵੀ ਬੰਦ ਹੋਣਗੀਆਂ। ਆਵਾਜ਼ਾਂ ਨੂੰ ਬੰਦ ਕਰਨ ਲਈ ਸਦਾ ਹੀ ਜਿਹੜੇ ਹੈ ਸੱਤਾ 'ਚ ਬੈਠੇ ਹਾਕਮ ਆ ਉਹ ਜ਼ੋਰ ਲਾਉਂਦੇ ਰਹੇ ਆ। ਚਾਹੇ ਉਹ ਅੱਜ ਇਹ ਹੈ, ਕੱਲ ਨੂੰ ਹੋਰ ਹੈ, ਪਰਸੋਂ ਹੋਰ ਹੈ। ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਵੀ ਜਿਹੜੀਆਂ ਆਵਾਜ਼ਾਂ ਸਰਕਾਰਾਂ ਖਿਲਾਫ ਉੱਠੀਆਂ, ਜਿਹੜੇ ਐਡੇ ਐਡੇ ਸਾਡੇ ਮਹਾਨ ਸ਼ਹੀਦ ਹੋਏ ਆ, ਉਹਨਾਂ ਦੀਆਂ ਵੀ ਤਾਂ ਆਵਾਜ਼ਾਂ ਹੀ ਸਰਕਾਰਾਂ ਖਿਲਾਫ ਸੀ ਨਾ, ਕਿ ਤੁਸੀਂ ਆਹ ਗਲਤ ਕਰ ਰਹੇ ਹੋ। ਤੇ ਉਹਦੀ ਸਜ਼ਾ ਉਹ ਉਸ ਸਮੇਂ ਤਰੀਕੇ ਨਾਲ ਦਿੰਦੇ ਆ, ਇਹ ਅੱਜ ਦੇ ਤਰੀਕੇ ਨਾਲ। ਇਹਨਾਂ ਕੋਲੇ ਗੈਂਗਸਟਰ ਵੀ ਹੈ, ਆਉਣ ਵਾਲੇ ਸਮੇਂ 'ਚ ਹੋਰ ਤਰੀਕੇ ਨਾਲ ਵੀ ਦੇ ਸਕਦੇ ਆ। ਸੋ ਇਹ ਇਹਨਾਂ ਦਾ ਲਹਿਜਾ ਹੈ, ਇਹਨਾਂ ਦਾ ਢੰਗ ਹੈ ਇਹ। ਅੱਛਾ, ਜਹਾਜ਼ ਵਾਲੀ ਗੱਲ ਤੇ ਆਉਨੇ ਆ। ਪਰਚਾ ਬਣ ਗਿਆ, ਠੀਕ ਹੈ, ਪਰ ਉਸ ਤੋਂ ਬਾਅਦ ਹੁਣ ਜਿਹੜੀਆਂ ਬਾਈਟਾਂ ਸਾਹਮਣੇ ਆ ਰਹੀਆਂ ਨੇ ਜਾਂ BBC ਨੇ ਇੱਕ ਰਿਪੋਰਟ ਚਲਾਈ ਹੈ, ਉਹਦੇ ਵਿੱਚ ਖੁਦ ਅਧਿਕਾਰੀ ਦੱਸ ਰਿਹਾ ਇਹਨਾਂ ਦਾ। ਉਹ ਕਹਿੰਦਾ ਵੀ ਹਾਂ ਜਹਾਜ਼ ਉੜਿਆ। ਤੇ ਫਿਰ ਜਦ ਸਪਸ਼ਟ ਹੈ ਕਿ ਜਹਾਜ਼ ਉੜਿਆ, ਜਹਾਜ਼ ਉਡਾਇਆ ਕਿਨੇ ਹੈ? ਇਹ ਕੁੰਡੀ ਹੈ ਜਾਂ ਫਿਰ ਇਹ ਕੁੰਡੀ ਹੈ ਵੀ ਤੁਸੀਂ ਸਵਾਲ ਕਰ ਲਿਆ? ਹੁਣ ਕਿੱਥੇ ਮਾਮਲਾ ਖੜਾ, ਕਿੱਥੇ? ਮੈਂ ਇਹੀ ਤਾਂ ਸਮਝ ਨਹੀਂ ਆਉਂਦਾ ਵੀ ਜਹਾਜ਼ ਉੱਡਿਆ, ਉਡਾਇਆ, ਇਹੀ ਜਵਾਬ ਦੇਣਾ ਸੀ। ਇਹ ਜਵਾਬ ਪਹਿਲਾਂ ਸ਼ਾਇਦ ਆਮ ਆਦਮੀ ਪਾਰਟੀ ਦੇ ਵੀ ਚੁੱਕਿਆ ਬਲਤੇਜ ਪੰਨੂ ਜੀ। ਜਦੋਂ ਜਵਾਬ ਆ ਹੀ ਚੁੱਕਿਆ, ਸਵਾਲ ਦਾ ਜਵਾਬ ਆ ਚੁੱਕਿਆ, ਫਿਰ ਪਰਚੇ ਦਾ ਕੀ ਮਕਸਦ ਹੈ? ਪਰਚਾ ਤਾਂ ਇਕੱਲਾ ਇਸੇ ਲਈ ਹੈ ਨਾ ਕਿ ਹੋਰ ਨਾ ਕੋਈ ਸਵਾਲ ਕਰੇ, ਜਾਂ ਇਹ ਚੁੱਪ ਕਰ ਜਾਣ, ਜਾਂ ਉਹ ਪਰਚੇ ਬਹਾਨੇ ਚੈਨਲ ਬੰਦ ਕਰ ਦਿੱਤੇ ਜਾਣ। ਇਹ ਪਰਚੇ ਦੀ ਰਿਪੋਰਟ ਬਣਾ ਕੇ ਜਿਸ ਤਰੀਕੇ ਦੀਆਂ ਧਰਾਵਾਂ ਹੈ ਕਿ ਰਿਊਮਰ ਫੈਲਾਇਆ ਜਾ ਰਿਹਾ, ਦੰਗੇ ਕਰਵਾਏ ਜਾ ਰਹੇ ਆ, ਮਕਸਦ ਤਾਂ ਸਿੱਧੇ ਰੂਪ ਦੇ ਵਿੱਚ ਇਹ ਹੈ ਕਿ ਇਹ ਆਵਾਜ਼ਾਂ ਚੁੱਪ ਹੋ ਜਾਣ ਕਿਸੇ ਤਰੀਕੇ। ਬਹੁਤ ਬਹੁਤ ਧੰਨਵਾਦ, ਧੰਨਵਾਦ, ਸ਼ੁਕਰੀਆ।